ਵੱਡੇ ਭਾਈ ਮਿਸਾਲ ਦਿੰਦੇ ਹੁੰਦੇ ਸੀ ਆਖੇ ਖਾਣ ਪੀਣ ਨੂੰ ਬਾਦਰੀ ਤੇ ਟੰਬੇ ਖਾਣ ਨੂੰ ਰਿੱਛ। ਅੱਛਾ, ਉਹਦਾ ਮਤਲਬ ਇਹ ਹੁੰਦਾ ਵਾ ਕਿ ਜਿਹੜਾ ਬਈ ਗੁਲਛੜੇ ਕੋਈ ਹੋਰ ਉਡਾਵੇ, ਅਯਾਸ਼ੀ ਕੋਈ ਹੋਰ ਕਰੇ ਤੇ ਬਾਅਦ ਦੇ ਵਿੱਚ ਇਲਜ਼ਾਮ ਕਿਸੇ ਹੋਰ ਤੇ ਆ ਜਾਵੇ ਤੇ ਫਸ ਵਿਚਾਰਾ ਹੋ ਜਾਵੇ। ਉੱਥੇ ਮਿਸਾਲ ਦਿੱਤੀ ਜਾਂਦੀ ਵੀ ਜਾੜਾ ਕੋਈ ਹੋਰ ਕਰ ਗਿਆ ਸੀ ਤੇ ਫਸ ਕੋਈ ਹੋਰ ਗਿਆ। ਹਾਂਜੀ, ਤੇ ਇਦਾਂ ਦੀਆਂ ਹਜ਼ਾਰਾਂ ਮਿਸਾਲਾਂ ਵਾ। ਇੱਕ ਹੋਰ ਮਿਸਾਲ ਮੈਨੂੰ ਯਾਦ ਆ ਗਈ, ਜਦੋਂ ਕੋਈ ਬੰਦਾ ਕਿਤੇ ਕੋਈ ਖੱਚ ਮਾਰ ਲੈਂਦਾ ਤੇ ਉਹ ਪਤਾ ਲੱਗ ਜਾਂਦਾ ਵਾ ਤੇ ਉਹ ਅੱਗੋਂ ਬੰਦੇ ਜਿਹੜੇ ਨੇ ਮਿਸਾਲ ਦਿੰਦੇ ਹੁੰਦੇ ਨੇ ਵੀ ਰੁਪਈਏ ਦੀ ਹਾਂਡੀ ਗਈ ਤੇ ਕੁੱਤੇ ਦੀ ਜ਼ਾਤ ਪਛਾਣੀ ਗਈ। ਠੀਕ ਆ ਵੀ ਮੇਰਾ ਚੱਲ ਥੋੜਾ ਨੁਕਸਾਨ ਹੋ ਗਿਆ ਤੇ ਮੈਨੂੰ ਅਗਲੇ ਬੰਦੇ ਦੀ ਔਕਾਤ ਦਾ ਪਤਾ ਲੱਗ ਗਿਆ। ਇਦਾਂ ਹੀ ਬਿਲਕੁਲ ਠੀਕ ਆ। ਫਿਰ ਇੱਕ ਹੋਰ ਮਿਸਾਲ ਮੇਰੇ ਜ਼ਿਹਨ ਚ ਆ ਰਹੀ ਆ ਵੀ ਜ਼ਾਤ ਦੀ ਇਹ ਕੋੜ ਕਿਰਲੀ ਤੇ ਛਤੀਰਾਂ ਨਾਲ ਜੱਫੇ। ਆਹੋ, ਉਹ ਇਦਾਂ ਕਿਹਾ ਜਾਂਦਾ ਵੀ ਜਦੋਂ ਕੋਈ ਛੋਟਾ ਬੰਦਾ ਕੋਈ ਜਿਹੜਾ ਥੋੜੀ ਹਸਤੀ ਦਾ ਮਾਲਕ ਆ ਉਹ ਉੱਭਰ ਕੇ ਵੱਡੇ ਹਲ ਕਿਸੇ ਚੌਧਰੀ ਦੇ ਉਹ ਫਿੱਟ ਹੋ ਜਾਵੇ ਗਾਟੇ ਜਾਂ ਉਹਦੇ ਨਾਲ ਉਹ ਮੈਚ ਬੰਨ ਲਵੇ ਤੇ ਉਦੋਂ ਆਮ ਤੌਰ ਤੇ ਮਿਸਾਲ ਦਿੱਤੀ ਜਾਂਦੀ ਹੈ ਜਿੱਥੇ ਕੋਈ ਜੋੜ ਨਾ ਬਣਦਾ ਹੋਵੇ ਕਿਸੇ ਵੀ ਮੈਦਾਨ ਦੇ ਵਿੱਚ। ਉਹ ਜ਼ਰੂਰੀ ਨਹੀਂ ਵੀ ਲੜਾਈ ਦਾ ਹੀ ਮੈਦਾਨ ਹੋਵੇ, ਕੋਈ ਵੀ ਮੈਦਾਨ ਹੋਵੇ ਜਿੱਥੇ ਜੋੜ ਨਾ ਬਣਦਾ ਹੋਵੇ ਉੱਥੇ ਮਿਸਾਲ ਦਿੱਤੀ ਜਾਂਦੀ ਹੈ। ਇਹੋ ਜਿਹੇ ਮੁਹਾਵਰੇ ਇਹੋ ਜਿਹੀਆਂ ਮਿਸਾਲਾਂ ਕਿਸੇ ਹੋਰ ਜ਼ੁਬਾਨ 'ਚ ਨਹੀਂ ਹੈ, ਬਿਲਕੁਲ ਨਹੀਂ ਹੈ। ਯਾਨੀ ਕਿ ਸਾਡੇ ਇਲਮ 'ਚ ਤੇ ਕੋਈ ਨਹੀਂ ਕਿਸੇ ਜ਼ੁਬਾਨ ਦੇ ਵਿੱਚ ਐਡੀ ਖੂਬਸੂਰਤੀ ਦੇ ਨਾਲ ਇਹੋ ਜਿਹੀਆਂ ਮਿਸਾਲਾਂ ਹੋਣ। ਬਿਲਕੁਲ।